ਓਵਰਟਾਈਮ ਦੇ ਪੇ ਵਾਲੇ ਕੇਸ ਦੀ ਗੱਲ ਕਰੀਏ ਰਮਨ ਜੀ, ਸ਼ੁਰੂਆਤ ਕਰਦੇ ਹਾਂ ਮਾਰਕੀਟ ਦੇ ਹਾਲਾਤਾਂ ਤੋਂ। ਕੀ ਅਪਡੇਟਸ ਹੈਗੀਆਂ ਉਸ ਨੂੰ ਲੈ ਕੇ? ਸਟਿਲ ਸੇਮ ਜਾਂ ਕੁਛ ਹਿਲਜੁਲ ਦੇਖ ਨਜ਼ਰ ਆ ਰਹੀ ਹੈ? ਆਲਮੋਸਟ ਸਟਿਲ ਮਾਰਕੀਟ ਵੈਸੇ ਹੀ ਸਿਚੁਏਸ਼ਨਸ ਹੈਗੀ ਆ, ਥੋੜੀ ਬਹੁਤ ਜਿੱਦਾਂ ਫਰਕ ਪਿਆ ਹੈਗਾ, ਥੋੜਾ ਪੋਜ਼ਿਟਿਵ ਵੱਲ ਨੂੰ ਆਇਆ ਹੈਗਾ ਕਿ ਥੋੜੇ ਜਿਹੜੇ ਆ ਉਹ ਬੈਟਰ ਹੁੰਦੇ ਦਿਖ ਰਹੇ ਆ। ਪਰ ਉਹਦੇ ਨਾਲ ਨਾਲ ਜਿਹੜਾ ਕਾਸਟ ਆਫ ਆਪਰੇਸ਼ਨ ਆ, ਫਿਊਲ ਕਾਸਟ ਹੈਗੀ ਆ, ਹੋਰ ਕਈ ਚੀਜ਼ਾਂ ਹੈਗੀਆਂ, ਉਹ ਕਾਫੀ ਜਿਹੜੀਆਂ ਸਟਿਫ ਹੈਗੀਆਂ, ਹਾਈ ਹੈਗੀਆਂ। ਸੋ ਇਸ ਕਰਕੇ ਥੋੜਾ ਬਹੁਤ ਵਾਧਾ ਵੀ ਜਿਹੜਾ ਆ ਉਹ ਵਿੱਚ ਹੀ ਕੰਜ਼ਿਊਮ ਹੋ ਜਾਂਦਾ ਆ। ਤੇ ਬਾਕੀ ਜਿਹੜੀਆਂ ਇਸ ਵੇਲੇ ਸਿਚੁਏਸ਼ਨਸ ਹੈਗੀਆਂ, ਉਹ ਜ਼ਿਆਦੀਆਂ ਕੰਪਨੀਜ਼ ਨੂੰ ਇਹ ਹੈਗੀ ਕਿ ਕਾਸਟ ਕਟਿੰਗ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜਿਹੜੇ ਕਾਰਨਰਸ ਕੱਟ ਕਰ ਰਹੇ ਹਾਂ ਨਾ, ਕਿ ਕਾਸਟ ਕਟਿੰਗ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਤੁਹਾਨੂੰ ਰਿਕੁਆਇਰਡ ਹੈਗੀਆਂ, ਜਿਹੜੀਆਂ ਕੰਪਲਾਇੰਸ ਦੇ ਵਿੱਚ ਰਹਿਣ ਨੂੰ ਰਿਕੁਆਇਰਡ ਹੈਗੀਆਂ, ਉਹਨਾਂ ਨੂੰ ਵੀ ਅੱਖੋਂ ਉਹਲੇ ਕੀਤਾ ਜਾ ਰਿਹਾ। ਉਹ ਬੈਡ ਹੈਗਾ ਬਿਜ਼ਨਸ ਲਈ, ਲੌਂਗ ਰਨ ਲਈ ਬੈਡ ਹੈਗਾ। ਬਟ ਡੈਫੀਨੇਟਲੀ ਮਾਰਕੀਟ ਜਿਹੜੀ ਆ ਥੋੜੀ ਜਿਹੀ ਸੁਧਰੀ ਹੈਗੀ ਆ, ਪਰ ਉਨੀ ਜਿੰਨੀ ਚਾਹੀਦੀ ਆ। ਠੀਕ ਹੈ ਜੀ। ਚਲੋ ਹੋਪਫੁਲੀ ਹੌਲੀ ਹੌਲੀ ਸੁਧਾਰ ਜਿਹੜਾ ਉਹ ਆਉਂਦਾ ਜਾਵੇ। ਲੌਂਗ ਟਰਮ ਕੀ ਨਜ਼ਰ ਆਉਂਦਾ ਆ ਮਾਰਕੀਟ ਦੇ ਜਿਹੜਾ ਚੜ੍ਹਾਈ ਵਾਲੇ ਪਾਸੇ ਨੂੰ ਕਿੱਦਾਂ? ਕਿਉਂਕਿ ਹੁਣ ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਵੀ ਰਮਨ ਜੀ, ਹਰਜੋਤ ਜੀ, ਆਪਾਂ ਨੂੰ ਕਾਲਸ ਤੇ ਲੋਕ ਜਿਹੜੇ ਉਹ ਦੱਸ ਰਹੇ ਆ, ਜੇ ਕਿਸੇ ਦੀਆਂ 2-2 3-3 ਪੇਮੈਂਟਾਂ ਮਿਸ ਹੋ ਰਹੀਆਂ ਆ, ਟਰੱਕ ਰੀਪੋਜੈਸ ਹੋਣੇ ਸ਼ੁਰੂ ਹੋ ਗਏ ਆ। ਬਿਲਕੁਲ ਜੀ, ਉਹ ਅਲਟੀਮੇਟਲੀ ਤਾਂ ਦੇਖੋ ਹੁਣ ਜਿਹੜਾ ਬੈਂਕ ਹੈਗਾ ਉਹ ਕਿਤੇ ਨਾ ਕਿਤੇ ਤੱਕ, ਕਿਸੇ ਨਾ ਕਿਸੇ ਟਾਈਮ ਤੱਕ ਵੇਟ ਕਰਦਾ ਆ, ਪਰ ਅਲਟੀਮੇਟਲੀ ਜਿਹੜੀ ਵੇਟ ਹੈਗੀ ਆ ਉਹ ਕਿਤੇ ਨਾ ਕਿਤੇ ਜਾ ਕੇ ਖਤਮ ਹੋ ਜਾਂਦੀ ਆ। ਸੋ ਉੱਥੇ ਫਿਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁਣ ਹੈਗੀਆਂ ਉਹ ਹੋਣੀਆਂ ਸ਼ੁਰੂ ਹੁੰਦੀਆਂ, ਕਿਉਂਕਿ ਬੈਂਕਸ ਜਿਹੜੇ ਹੈਗੇ ਆ, ਇੱਕ ਤਾਂ ਫਿਊਚਰ ਵਾਸਤੇ ਬਹੁਤ ਸਟ੍ਰਿਕਟ ਹੋ ਰਹੇ ਆ। ਦੂਸਰੀ ਗੱਲ ਹੈ ਕਿ ਜਿਹੜੀ ਕੰਮ ਚੱਲ ਰਿਹਾ ਹੈਗਾ ਉਹਦੇ ਵਿੱਚ ਵੀ ਬੈਂਕ ਜਿਹੜੇ ਹੈਗੇ ਆ ਇਸ ਵੇਲੇ ਕਾਫੀ ਸਟ੍ਰਿਕਟ ਹੈਗੇ ਆ। ਜੀ ਜੀ। ਤੇ ਅੱਜ ਦੀਆਂ ਆਪਾਂ ਕੁਝ ਕੁ ਟਰੱਕਿੰਗ ਨਾਲ ਰਿਲੇਟਡ ਖਬਰਾਂ ਵੀ ਸਾਂਝੀਆਂ ਕਰਾਂਗੇ। ਮੈਂ ਦੇਖ ਰਿਹਾ ਸੀ ਰਮਨ ਜੀ ਤੇ ਰਾਜਕਨਵੀਰ ਸਿੰਘ ਜੀ, ਮੋਰ ਦੈਨ 50% ਜੇ ਪਿਛਲੇ ਕੁਝ ਦਿਨਾਂ ਦੇ ਵਿੱਚ ਖਬਰਾਂ ਦੇਖੀਆਂ ਜਾਵੇ ਟਰੱਕਿੰਗ ਇੰਡਸਟਰੀ ਦੇ ਨਾਲ, ਤਾਂ ਉਹ ਆਟੋਨੋਮਸ ਟਰੱਕਿੰਗ ਦੇ ਨਾਲ ਹੀ ਰਿਲੇਟਡ ਆ। ਸੋ ਇਹ ਜਿਹੜਾ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਆ। ਜਿਹੜੇ ਹਜੇ ਵੀ ਬਹੁਤ ਸਾਰੇ ਆਪਣੇ ਟਰੱਕਰ ਆ ਉਹ ਸੋਚ ਰਹੇ ਵੀ ਨਹੀਂ ਇਹ ਆਟੋਨੋਮਸ ਆਉਣਾ ਨਹੀਂ, ਬਹੁਤ ਸਾਲ ਲੱਗ ਜਾਣੇ ਆ, ਉਹ ਬਹੁਤ ਵੱਡੇ ਭੁਲੇਖੇ 'ਚ ਆ। ਆਪਾਂ ਇੱਕ ਦੋ ਖਬਰਾਂ ਸਾਂਝੀਆਂ ਕਰੂੰਗੇ ਤੇ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ। ਇੱਕ ਟਰੱਕਿੰਗ ਲੇਨ ਬਿਟਵੀਨ ਹੂਸਟਨ ਤੇ ਓਕਲਾਹੋਮਾ ਸਿਟੀ ਦੇ ਵਿੱਚ ਲਾਂਚ ਕੀਤੀ ਗਈ ਹੈਗੀ ਆ। ਸੈਲਫ ਡਰਾਈਵਿੰਗ ਟਰੱਕ ਟੈਕਨੋਲੋਜੀ, ਰਾਊਂਡ ਟ੍ਰਿਪ ਪਰ ਵੀਕ ਕਹਿੰਦੇ 24 ਆਵਰਸ ਏ ਡੇ 4 ਡੇਜ਼ ਏ ਵੀਕ, ਹੂਸਟਨ ਫੈਸਿਲਿਟੀ ਤੋਂ ਲੈ ਕੇ ਉਹਨਾਂ ਦਾ ਜਿਹੜਾ ਫਰੇਟ ਦਾ ਲੋਡ ਆ 53 ਫੁੱਟ ਟ੍ਰੇਲਰ ਦੇ ਵਿੱਚ ਤੇ ਡਿਸਟ੍ਰੀਬਿਊਸ਼ਨ ਸੈਂਟਰ ਓਕਲਾਹੋਮਾ ਸਿਟੀ ਦੇ ਵਿੱਚ ਇਹ ਆਲਰੇਡੀ ਸ਼ੁਰੂ ਹੋ ਚੁੱਕਾ ਹੈਗਾ। ਮਾਰਸਕ ਤੇ ਕੋਡੀਅਕ ਇਹ ਦੋਨੋਂ ਪਾਰਟਨਰਸ ਹੈਗੇ ਆ। 2022 ਤੋਂ ਪਾਰਟਨਰਸ਼ਿਪ ਇਹਨਾਂ ਦੀ ਚੱਲ ਰਹੀ ਹੈਗੀ ਆ ਤੇ ਅੱਜ ਇਹ ਖਬਰ ਆ ਰਹੀ ਆ ਕਿ ਲੌਜਿਸਟਿਕ ਕੰਪਨੀ ਮਾਰਸਕ ਤੇ ਸੈਲਫ ਡਰਾਈਵਿੰਗ ਟੈਕ ਕੰਪਨੀ ਕੋਡੇਕ ਰੋਬੋਟਿਕਸ ਜੋ ਹੈਗੀ ਆ, ਇਹਨਾਂ ਨੇ ਨਵਾਂ ਕਮਰਸ਼ੀਅਲ ਆਟੋਨੋਮਸ ਟਰੱਕਿੰਗ ਲੇਨ ਸ਼ੁਰੂ ਕਰ ਦਿੱਤੀ ਹੈਗੀ ਆ। ਜੀ ਰਮਨ ਜੀ। ਬਿਲਕੁਲ ਜੀ, ਇਹੀ ਜਿਹੜੀਆਂ ਦੇਖੋ ਜਿਹੜੀਆਂ ਆਟੋਨੋਮਸ ਟਰੱਕਿੰਗ ਦੀਆਂ ਚੀਜ਼ਾਂ ਹੈਗੀਆਂ ਨਾ, ਇਹ ਇਨੈਵਿਟੇਬਲ ਹੈਗੀਆਂ, ਇਹ ਕਿਤੇ ਨਹੀਂ ਜਾਣੀਆਂ ਹੈਗੀਆਂ, ਹੋਣੀਆਂ ਹੈਗੀਆਂ, ਵਾਪਰਨੀਆਂ ਹੈਗੀਆਂ। ਡਿਪੈਂਡ ਕਰਦਾ ਕਿਹੜੇ ਸੈਕਟਰ ਦੇ ਵਿੱਚ ਜ਼ਿਆਦੀਆਂ ਵਾਪਰਨੀਆਂ ਹੈਗੀਆਂ। ਜਿਹੜੇ ਆਪਣੇ ਵੇਅਰਹਾਊਸ ਟੂ ਵੇਅਰਹਾਊਸ ਟ੍ਰਾਂਸਫਰ ਹੈਗੇ ਆ, ਜਿਹੜੀ ਮਰਸਕ ਹੈਗੀ ਆ ਕੰਪਨੀ, ਇਹ ਸ਼ਿਪਿੰਗ ਲੇਨ ਹੈਗੀ ਆ। ਸੋ ਇਹਦੇ ਵਿੱਚ ਕਿਉਂਕਿ ਇਹਨਾਂ ਦਾ ਵੇਅਰਹਾਊਸ ਟੂ ਵੇਅਰਹਾਊਸ ਹੈਗਾ ਕੰਮ, ਸੋ ਇਸ ਕਰਕੇ ਕਾਫੀ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਮੇਰੇ ਖਿਆਲ ਦੇ ਵਿੱਚ ਲੌਂਗ ਹਾਲ ਨੂੰ ਲੈ ਕੇ, ਰੀਜਨਲ ਹਾਲ ਨੂੰ ਛੱਡ ਕੇ ਬਾਕੀ ਜਿਹੜਾ ਬਿਲਕੁਲ ਸਟੀਪ ਲੋਕਲ ਕੰਮ ਹੈਗਾ ਉਹਦੇ ਵਿੱਚ ਜਿਹੜੀ ਆਟੋਨੋਮਸ ਟਰੱਕਿੰਗ ਹੈਗੀ ਆ ਉਹ ਕਾਫੀ ਅਗਰੈਸਿਵਲੀ ਵੱਧ ਰਹੀ ਹੈਗੀ ਆ, ਕਿਉਂਕਿ ਉਹ ਇੱਕ ਸੈਕਟਰ ਹੈਗਾ ਜਿੱਥੇ ਕਿ ਇਹ ਸਕਸੈਸਫੁਲ ਹੋ ਸਕਦੀ ਆ। ਜੀ